ट्रकिंग च बंदा मिलियनेयर हो सकता है, बन सकता है। ਜਿੰਨੇ ਵੀ ਲੋਕ ਜਾਣਦਾ ਨਾ ਜਿਹੜੇ ਵਧੀਆ ਜਿਨ੍ਹਾਂ ਨੇ ਲਾਈਫ 'ਚ ਸਕਸੈਸ ਕੀਤੀ ਮਿਲੀਅਨਰ ਬਣੇ ਉਹ ਸਾਰੇ ਜੀ। ਮੇਰੇ ਜਾਣਨ ਵਾਲੇ ਟਰੱਕਿੰਗ ਤੋਂ ਹੀ ਕਨੈਕਟਡ ਨੇ ਹਮ ਗਰੀਬੋਂ ਸੇ ਦੋਸਤੀ ਕਰ लो हाँ, ਗੁਰ ਸਿਖਾ ਦੇंगे ਬਾਦਸ਼ਾਹੀ ਕੇ क्या बात है जी, क्या बात है ਤੁਹਾਡੀ। ਟਰੱਕਿੰਗ ਇੰਡਸਟਰੀ ਤੇ ਸਭ ਤੋਂ ਵੱਡਾ ਬੈਨੀਫਿਟ ਇਹ ਆ ਕਿ ਜਿਹੜੇ ਵੀ ਇਹਦੇ ਨਾਲ ਜੁੜੇ ਨੇ ਉਹ ਮੋਸਟਲੀ ਬਾਹਰ ਦੇ ਲੋਕ ਨੇ ਜਿਹੜੇ ਮਤਲਬ ਇਮੀਗ੍ਰੈਂਟ ਨੇ ਜਾਂ ਨਵੇਂ ਆਏ ਨੇ ਇਸ ਕੰਟਰੀ ਅੱਜ ਵੀ ਸੁਣਦਾ ਸੀ ਗੋਰੇ ਦਾ ਪ੍ਰੋਗਰਾਮ ਤੇ ਉਹ ਇਹੀ ਕਹਿੰਦਾ ਸੀ ਕਿ ਜਿਹੜੇ ਪੁਰਾਣੇ ਵਾਈਟ ਗੋਰੇ ਨੇ ਵਾਈਟ ਜਿਹੜੇ ਗੋਰੇ ਨੇ ਉਹ ਇਸ ਕੰਮ 'ਚ ਆਲਮੋਸਟ ਆਬਸਲੀਟ ਹੋ ਰਹੇ ਨੇ ਡਰਾਈਵਰ ਆ ਉਹ ਜਦੋਂ ਤੁਸੀਂ ਬਣ ਜਾਓ ਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਿਹੜਾ ਅੰਡਰਸਟੈਂਡ ਕਰੋ ਕਿ ਡਰਾਈ ਦੇ ਲੋਡ 'ਚ ਡਰਾਈਵਰ ਬਣਨ ਦਾ ਰੀਫਰ ਦੇ ਲੋਡ 'ਚ ਡਰਾਈਵਰ ਬਣਨ ਦਾ ਤੇ ਉਹਦੇ ਬਾਅਦ ਫਲੈਟ ਬਟ ਦੇ ਲੋਡ 'ਚ ਡਰਾਈਵਰ ਬਣਨ ਦਾ ਕਿੰਨਾ ਫਰਕ ਹੈਗਾ ਉਹਦੇ 'ਚ ਇਨਕਮ ਕਿੰਨੀ ਬਣਦੀ ਹੈ 1 ਸਾਲ 1.5 ਸਾਲ ਹੋ ਜਾਣ ਤੁਹਾਡੇ ਕੋਲ ਡਾਊਨ ਪੇਮੈਂਟ ਥੋੜੀ ਜਿਹੀ ਇਕੱਠੀ ਹੋ ਜਾਏ ਫਿਰ ਤੁਸੀਂ ਓਨਰ ਬਣ ਜਾਓ ਕਿਉਂਕਿ ਰੂਲ ਆਫ ਥੰਬ ਹੈਗਾ ਜਿਹੜਾ ਓਨਰ ਆਪਰੇਟਰ ਤੇ ਡਰਾਈਵਰ ਦਾ ਜਿਹੜਾ ਫਰਕ ਆ ਕਮਾਈ ਦਾ ਉਹ ਆਲਮੋਸਟ 50% ਹੈਗਾ ਮਤਲਬ ਜੇ ਡਰਾਈਵਰ ਜਿਹੜਾ ਉਹ 5-6 ਹਜ਼ਾਰ ਡਾਲਰ ਬਣਾਉਂਦਾ ਹੈ ਤੇ ਜਿਹੜਾ ਓਨਰ ਆਪਰੇਟਰ ਆ ਉਹਨੂੰ 10 11 12 ਹਜ਼ਾਰ ਡਾਲਰ ਬਣਾਉਣੇ ਚਾਹੀਦੇ ਨੇ ਬਾਅਦ ਤੁਸੀਂ ਟਰੱਕ ਉਹ ਲੈਣਾ ਜਿਹੜਾ ਟਰੱਕ ਸ਼ੌਂਕ ਵਾਸਤੇ ਨਾ ਹੋਏ ਬਿਜ਼ਨਸ ਵਾਸਤੇ ਹੋਏ ਜੇ ਉਹਦੀ ਪ੍ਰਾਈਸ ਉਹਦਾ ਸੋਰਸ ਉਹਦਾ ਜਿਹੜਾ ਵਾਰੰਟੀ ਲੱਗੀ ਹੋਏ ਤੇ ਤੁਸੀਂ ਜਦੋਂ ਲੋ ਟਰੱਕ ਤੇ ਉਹਦੇ ਤੁਹਾਨੂੰ ਕੌਨਫੀਡੈਂਸ ਹੋਣਾ ਚਾਹੀਦਾ ਕਿ ਤੁਹਾਨੂੰ ਪ੍ਰੋਬਲਮ ਨਹੀਂ ਦੇਗਾ ਇਹ ਚੰਗੇ ਫਲੀਟ ਦਾ ਚੱਲ ਹੁਣ ਤੁਹਾਡਾ ਆਪਣਾ ਡਿਸੀਜਨ ਆ ਕਿ ਉਸ ਜਿਹੜੇ ਪੈਸੇ ਬਚ ਗਏ ਨੇ ਤੁਹਾਨੂੰ ਕੰਪਨੀ ਦੀ ਗਰੋਥ 'ਚ ਜਾਂ ਤੇ ਉਹਦੇ 'ਚ ਸੋਹਣੀ ਜੀ ਗੱਡੀ ਲੈ ਆਓ ਕਾਰ ਲੈ ਆਓ ਸ਼ੋ ਆਫ ਕਰੋ ਜਾਂ ਉਹ ਤੋਂ ਡਾਊਨ ਪੇਮੈਂਟ ਦੇ ਕੇ ਵਧੀਆ ਜਿਹਾ ਕੋਈ ਡਰਾਈਵਰ ਆਪਣੇ ਨਾਲ ਸਿਖਾ ਕੇ ਉਹਦੇ ਨਾਲ ਆਪਣੇ ਬਿਜ਼ਨਸ ਨੂੰ ਮਲਟੀਪਲਾਈ ਕਰੋ ਤੇ ਮਿਲੀਅਨਰ ਬਣਨਾ ਮੁਸ਼ਕਿਲ ਕੰਮ ਨਹੀਂ ਹੈ ਮੇਰੀ ਬੁੱਕ 'ਚ ਟਰੱਕਿੰਗ ਵਿੱਚ ਜੇ ਤੁਸੀਂ ਐਂਟਰ ਹੋ ਜਾਓ ਤੇ ਲੈਸ ਦੈਨ ਮਤਲਬ 6 to 7 ਈਅਰ ਤੁਸੀਂ ਮਿਲੀਅਨਰ ਬਣ ਸਕਦੇ ਹੋ ਬੱਲੇ 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 ਬਾਟਮ ਲਾਈਨ ਇਜ਼ ਹਰ ਚੀਜ਼ ਜਿਹੜੀ ਹੈ ਨਾ ਯੂਐਸਏ ਟਰੱਕ ਸੇਲ ਨੇ ਆਨਲਾਈਨ ਲਾਤੀ ਆ ਤੁਸੀਂ ਆਪਣੀ ਮਰਜ਼ੀ ਨਾਲ ਬਿਨਾਂ ਪ੍ਰੈਸ਼ਰ ਦੇ ਜਿੰਨਾ ਟਾਈਮ ਲੱਗੇ ਤੁਸੀਂ ਆਪਣੇ ਆਪ ਨੂੰ ਸਟੱਡੀ ਕਰੋ ਇਹ ਨਹੀਂ ਕਿ ਜਾ ਕੇ ਕਿਸੇ ਸੇਲਸਮੈਨ ਦੇ ਕਾਬੂ ਹੋ ਜਾਓ ਤੇ ਜਿਹੜਾ ਸੇਲਸਮੈਨ ਦੱਸੇ ਉਹਦੀ ਗੱਲ ਸੁਣ ਲਓ ਤੇ ਸੋਚੋ ਕਿ ਮੈਂ ਡਿਸਕਾਊਂਟ ਲੈ ਰਿਹਾ ਡਿਸਕਾਊਂਟ ਜਿਹੜਾ ਕੰਮ ਹੈ ਨਾ ਉਹ ਤੋਂ ਵਧੀਆ ਤੁਸੀਂ ਆਪ ਆਪਣੇ ਸੇਲਸਮੈਨ ਬਣ ਜਾਓ ਤੇ ਆਪਣੇ ਵਾਸਤੇ ਆਪਣਾ ਕੇਸ ਖੁਦ ਲੜੋ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮਸ ਤੋਂ ਮੈਂ ਹਾਂ ਮਸੂਦ ਮੱਲੀ ਔਰ ਹਫਤਾਵਾਰ ਮੁਲਾਕਾਤ 'ਚ ਅੱਜ ਵੀ ਅਸੀਂ ਯੂਐਸਏ ਟਰੱਕ ਸੇਲਸ ਤੋਂ ਸੈਯਦ ਸਾਹਿਬ ਨੂੰ ਰੂਬਰੂ ਕਰ ਲਿਆ ਹੈ ਸੋ ਸੈਯਦ ਸਾਹਿਬ ਮੇਰੇ ਵੱਲੋਂ ਸਾਰੇ ਦਰਸ਼ਕਾਂ ਵੱਲੋਂ ਆਪਣੇ ਚਾਹਤਕਾਰਾਂ ਵੱਲੋਂ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਔਰ ਦਰਸ਼ਕਾਂ ਵੱਲੋਂ ਆਪ ਨੂੰ ਜੀ ਆਇਆਂ ਨੂੰ ਦੋਵੇਂ ਹੱਥ ਜੋੜ ਕੇ ਸਭ ਵਾਸਤੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪ ਜੀ ਦਾ ਸਤਿ ਸ੍ਰੀ ਅਕਾਲ ਜੀ ਨਮਸਕਾਰ ਅਸਲਾਮ ਅਲੈਕੁਮ ਸਭ ਨੂੰ ਬੜੀ ਮਿਹਰਬਾਨੀ ਸ਼ਾਹ ਜੀ ਅੱਜ ਵੀ ਅਸੀਂ ਤੁਹਾਨੂੰ ਸੈਯਦ ਸਾਹਿਬ ਕੋਈ ਥੋੜਾ ਜਿਹਾ ਤੰਗ ਕਰਾਂਗੇ ਔਰ ਮੈਂ ਸਵਾਲ ਨੇ ਜਿਹੜੇ ਉਹਨਾਂ ਤੋਂ ਮੋਢਾ ਜਿਹੜਾ ਉਹ ਪ੍ਰੋਗਰਾਮ ਦਾ ਬਣਨਾ ਆ ਇੱਕ ਗੱਲ ਤੇ ਦੱਸੋ ਟਰੱਕਿੰਗ 'ਚ ਬੰਦਾ ਮਿਲੀਅਨੇयर ਹੋ ਸਕਦਾ ਹੈ ਬਣ ਸਕਦਾ ਹੈ ਜੀ ਇਹ ਬੇਸਿਕਲੀ ਬਹੁਤ ਇੰਪੋਰਟੈਂਟ ਕੁਐਸਚਨ ਆ ਜਿਹੜਾ ਤੁਸੀਂ ਜਿਹੜੇ ਟਾਈਮ 'ਚ ਪੁੱਛ ਰਹੇ ਹੋ ਉਸ ਟਾਈਮ 'ਚ ਪੁੱਛਣਾ ਨਹੀਂ ਚਾਹੀਦਾ ਅੱਜ ਕੱਲ ਟਾਈਮ ਥੋੜਾ ਡਾਊਨ ਆ ਮੈਂ ਛੇੜੀ ਨਹੀਂ ਤੁਸੀਂ ਤੁਹਾਡੀ ਮੈਂ ਸ਼ਰਾਰਤ ਸਮਝ ਗਿਆ ਹਾਂਜੀ ਮੈਂ ਦੇਖੋ ਜੀ ਕਿਸੇ ਵੀ ਇੰਡਸਟਰੀ 'ਚ ਜਿਹੜਾ ਮਤਲਬ ਰੂਲ ਹੈ ਨਾ ਉਹ 20-80 ਹੈਗਾ 20% ਲੋਕ ਜਿਹੜੇ ਨੇ ਉਹ ਇੰਡਸਟਰੀ ਦੇ ਲੀਡਰ ਹੁੰਦੇ ਨੇ ਤੇ 80% ਜਿਹੜੇ ਹੁੰਦੇ ਨੇ ਉਹ ਕੰਪਲੇਨਰ ਹੁੰਦੇ ਨੇ ਠੀਕ ਹੈ ਟਰੱਕਿੰਗ ਇੰਡਸਟਰੀ ਤੇ ਸਭ ਤੋਂ ਵੱਡਾ ਬੈਨੀਫਿਟ ਇਹ ਆ ਕਿ ਜਿਹੜੇ ਵੀ ਇਹਦੇ ਨਾਲ ਜੁੜੇ ਨੇ ਉਹ ਮੋਸਟਲੀ ਬਾਹਰ ਦੇ ਲੋਕ ਨੇ ਜਿਹੜੇ ਮਤਲਬ ਇਮੀਗ੍ਰੈਂਟ ਨੇ ਜਾਂ ਨਵੇਂ ਆਏ ਨੇ ਇਸ ਕੰਟਰੀ 'ਚ ਠੀਕ ਹੈ ਇੱਧਰ ਦੀ ਜਿਹੜੀ ਜਨਰੇਸ਼ਨ ਆ ਉਹ ਬਹੁਤ ਘੱਟ ਟਰੱਕਿੰਗ ਵਿੱਚ ਐਜ਼ ਅ ਡਰਾਈਵਰ ਐਜ਼ ਅ ਓਨਰ ਆਪਰੇਟਰ ਜਾ ਰਹੀ ਆ ਠੀਕ ਹੈ ਤੇ ਮੈਂ ਅੱਜ ਵੀ ਸੁਣਦਾ ਸੀ ਗੋਰੇ ਦਾ ਪ੍ਰੋਗਰਾਮ ਤੇ ਉਹ ਇਹੀ ਕਹਿੰਦਾ ਸੀ ਕਿ ਜਿਹੜੇ ਪੁਰਾਣੇ ਵਾਈਟ ਵਾਈਟ ਜਿਹੜੇ ਗੋਰੇ ਨੇ ਉਹ ਇਸ ਕੰਮ 'ਚ ਆਲਮੋਸਟ ਆਬਸਲੀਟ ਹੋ ਰਹੇ ਨੇ ਤੇ ਜਿਹੜੇ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਉਹ ਸਾਰੀ ਟਰੱਕਿੰਗ ਵਿੱਚ ਇਮੀਗ੍ਰੈਂਟ ਜਾਂ ਜਿਹੜੇ ਬਾਹਰ ਦੇ ਲੋਕ ਨੇ ਉਹਨਾਂ ਦੀ ਜਨਰੇਸ਼ਨ ਆ ਠੀਕ ਹੈ ਸਭ ਤੋਂ ਪਹਿਲਾਂ ਜੀ ਜਿਹੜੇ ਮੈਂ ਜਿੰਨੇ ਵੀ ਲੋਕ ਜਾਣਦਾ ਨਾ ਜਿਹੜੇ ਵਧੀਆ ਜਿਨ੍ਹਾਂ ਨੇ ਲਾਈਫ 'ਚ ਸਕਸੈਸ ਕੀਤੀ ਮਿਲੀਅਨਰ ਬਣੇ ਉਹ ਸਾਰੇ ਮੇਰੇ ਜਾਣਨ ਵਾਲੇ ਟਰੱਕਿੰਗ ਤੋਂ ਹੀ ਕਨੈਕਟਡ ਨੇ ਦੇਖੋ ਉਹਦੇ 'ਚ ਛੋਟੀ ਜੀ ਇੱਕ ਜਿਹੜਾ ਨੁਸਖਾ ਹੈਗਾ ਜੇ ਕਹੋ ਤੇ ਮੈਂ ਤੁਹਾਨੂੰ ਇੱਕ ਸ਼ੇਰ ਸੁਣਾਦਾ ਉਰਦੂ ਦਾ ਕਿਆ ਬਾਤ ਹੈ ਮੈਂ ਇਹਦੇ ਨਾਲ ਮਾਲਦਾਰ ਬਣ ਜਾਵਾਂ ਜੋ ਮਰਜ਼ੀ ਸੁਣਾਓ हम गरीबों से दोस्ती कर लो हाँ गुर सिखा देंगे बादशाही के
ਕੀ ਬਾਤ ਹੈ ਜੀ, ਕੀ ਬਾਤ ਹੈ ਤੁਹਾਡੀ। ਜੀ ਉਹ ਬੇਸਿਕਲੀ ਜਿਹੜਾ ਇੱਕ ਚੀਜ਼ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਟਰੱਕਿੰਗ, ਉਹ ਹੈਗੀ ਪਰਸਿਸਟੈਂਸ ਤੇ ਜਿਹੜੀ ਡਿਸਪਲਿਨ। ਠੀਕ ਹੈ। ਤੁਸੀਂ ਸਭ ਤੋਂ ਪਹਿਲਾਂ ਆਫ ਕੋਰਸ ਟਰੱਕਿੰਗ ਵਿੱਚ ਆਣਾ, ਇਹ ਬਹੁਤ ਇੰਪੋਰਟੈਂਟ ਆ। ਉਹਦੇ ਬਾਅਦ ਡਰਾਈਵਰ ਬਣਨਾ, ਇਹ ਸਮਝ ਕੇ ਕਿ ਮੈਂ ਕਿਸੇ ਦਾ ਡਰਾਈਵਰ ਤੇ ਹੈਗਾ, ਪਰ ਮੈਂ ਇਸ ਬਿਜ਼ਨਸ ਨੂੰ ਅੰਡਰਸਟੈਂਡ ਕਰ ਰਿਹਾ, ਲਰਨ ਕਰ ਰਿਹਾ ਤੇ ਮੈਨੂੰ ਪੇ ਵੀ ਕਰ ਰਹੇ ਨੇ। ਜਦੋਂ ਆਪਾਂ ਕਦੀ ਵੀ ਸਕੂਲੇ ਜਾਈਦਾ ਹੈ, ਕਾਲਜ ਜਾਈਦਾ ਹੈ, ਉਹਨੂੰ ਕਹਿੰਦੇ ਨੇ ਇੰਗਲਿਸ਼ ਵਿੱਚ ਅਸੀਂ ਟਿਊਸ਼ਨ ਪੜ੍ਹਨ ਜਾਈਦਾ ਹੈ ਤੇ ਪੈਸੇ ਦੇ ਕੇ ਟਿਊਸ਼ਨ ਪੜ੍ਹੀਦੀ ਹੈ। ਪਰ ਟਰੱਕਿੰਗ ਜਿਹੜਾ ਬਿਜ਼ਨਸ ਹੈ, ਇਹਦੇ 'ਚ ਤੁਸੀਂ ਡਰਾਈਵਰ ਬਣ ਜਾਂਦੇ ਹੋ ਤੇ ਤੁਸੀਂ ਪੇ ਵੀ ਹੋ ਰਹੇ ਹੁੰਦੇ ਹੋ ਤੇ ਬਿਜ਼ਨਸ ਨੂੰ ਵੀ ਸਮਝ ਰਹੇ ਹੁੰਦੇ ਹੋ, ਬਿਜ਼ਨਸ ਨੂੰ ਵੀ ਅੰਡਰਸਟੈਂਡ ਕਰ ਰਹੇ ਹੁੰਦੇ ਹੋ। ਬਿਲਕੁਲ ਠੀਕ ਹੈ ਜੀ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਐਕਸਪਲੇਨ ਕਰਨੀ ਸੀ ਕਿ ਜਿਹੜਾ ਡਰਾਈਵਰ ਆ, ਉਹ ਜਦੋਂ ਤੁਸੀਂ ਬਣ ਜਾਓ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਿਹੜਾ ਅੰਡਰਸਟੈਂਡ ਕਰੋ ਕਿ ਡਰਾਈ ਦੇ ਲੋਡ 'ਚ ਡਰਾਈਵਰ ਬਣਨ ਦਾ, ਰੀਫਰ ਦੇ ਲੋਡ 'ਚ ਡਰਾਈਵਰ ਬਣਨ ਦਾ ਤੇ ਉਹਦੇ ਬਾਅਦ ਫਲੈਟ ਬਰਡ ਦੇ ਲੋਡ 'ਚ ਡਰਾਈਵਰ ਬਣਨ ਦਾ ਕਿੰਨਾ ਫਰਕ ਹੈਗਾ, ਉਹਦੇ 'ਚ ਇਨਕਮ ਕਿੰਨੀ ਬਣਦੀ ਆ। ਠੀਕ ਹੈ। ਜਦੋਂ ਉਹ ਅੰਡਰਸਟੈਂਡ ਕਰ ਲਓ, ਥੋੜਾ ਐਕਸਪੀਰੀਅੰਸ ਆ ਜਾਏ ਤੇ ਫਿਰ ਉਹਨਾਂ ਕੰਪਨੀਆਂ ਵਾਸਤੇ ਕੰਮ ਕਰੋ ਜਿਹੜੀ ਕੰਪਨੀਆਂ ਬੈਨੀਫਿਟ ਤੇ ਬੋਨਸਸ ਦਿੰਦੇ ਨੇ। ਠੀਕ ਹੈ। ਤੇ ਉਹਦੇ ਬਾਅਦ ਜਦੋਂ ਤੁਸੀਂ ਅੰਡਰਸਟੈਂਡ ਕਰ ਲਓ, 2 ਕੁ ਸਾਲ ਹੋ ਜਾਣ, ਤੁਹਾਨੂੰ 1 ਸਾਲ 1.5 ਸਾਲ ਹੋ ਜਾਣ, ਤੁਹਾਡੇ ਕੋਲ ਡਾਊਨ ਪੇਮੈਂਟ ਥੋੜੀ ਜਿਹੀ ਇਕੱਠੀ ਹੋ ਜਾਏ, ਫਿਰ ਜੀ ਤੁਸੀਂ ਓਨਰ ਆਪਰੇਟਰ ਬਣ ਜਾਓ। ਕਿਉਂਕਿ ਰੂਲ ਆਫ ਥੰਬ ਹੈਗਾ ਜਿਹੜਾ ਓਨਰ ਆਪਰੇਟਰ ਤੇ ਡਰਾਈਵਰ ਦਾ ਜਿਹੜਾ ਫਰਕ ਆ ਕਮਾਈ ਦਾ, ਉਹ ਆਲਮੋਸਟ 50-50% ਹੈਗਾ। ਮਤਲਬ ਜੇ ਡਰਾਈਵਰ ਜਿਹੜਾ ਉਹ 5-6 ਹਜ਼ਾਰ ਡਾਲਰ ਬਣਾਉਂਦਾ ਹੈ ਤੇ ਜਿਹੜਾ ਓਨਰ ਆਪਰੇਟਰ ਆ ਉਹਨੂੰ 10, 11, 12 ਹਜ਼ਾਰ ਡਾਲਰ ਬਣਾਉਣੇ ਚਾਹੀਦੇ ਨੇ, ਤੇ ਉਹਦੇ ਵਾਸਤੇ ਤੁਹਾਨੂੰ ਬਿਲਕੁਲ ਟਰੱਕ ਲੈਣਾ ਪੈਣਾ। ਠੀਕ ਹੈ। ਹੁਣ ਜਦੋਂ ਤੁਸੀਂ ਕਿਹਾ ਕਿ ਇਹਦੇ ਲਈ ਆਪਣਾ ਟਰੱਕ ਲੈਣਾ ਪੈਣਾ, ਟਰੱਕ ਕਿਹੜਾ ਲਈਏ ਇਹ ਵੀ ਦੱਸੋ ਨਾ। ਹੁਣ ਤੁਸੀਂ ਮੱਛੀ ਤੇ ਫੜ ਦਿੱਤੀ, ਤਰੀਕਾ ਸਾਰਾ ਦੱਸਤਾ, ਹੁਣ ਜ਼ਰਾ ਥੋੜਾ ਜਿਹਾ ਖੁੰਡੀ ਲਾਉਣ ਦਾ ਗੋਰਾ ਜਿਹੜਾ ਉਹ ਵੀ ਦੱਸੋ। ਦੇਖੋ ਜੀ, ਪਹਿਲਾ ਗੱਲ ਤੇ ਡਰਾਈਵਰ ਬਣ ਗਏ, ਉਹਦੇ ਬਾਅਦ ਤੁਸੀਂ ਟਰੱਕ ਉਹ ਲੈਣਾ ਜਿਹੜਾ ਟਰੱਕ ਸ਼ੌਂਕ ਵਾਸਤੇ ਨਾ ਹੋਏ, ਬਿਜ਼ਨਸ ਵਾਸਤੇ ਹੋਏ। ਜਿਵੇਂ ਉਹਦੀ ਪ੍ਰਾਈਸ, ਉਹਦਾ ਸੋਰਸ, ਉਹਦਾ ਜਿਹੜਾ ਵਾਰੰਟੀ ਲੱਗੀ ਹੋਏ, ਤੇ ਤੁਸੀਂ ਜਦੋਂ ਲੋ ਟਰੱਕ ਤੇ ਉਹਦੇ ਤੁਹਾਨੂੰ ਕੌਨਫੀਡੈਂਸ ਹੋਣਾ ਚਾਹੀਦਾ ਕਿ ਤੁਹਾਨੂੰ ਪ੍ਰੋਬਲਮ ਨਹੀਂ ਦੇਗਾ, ਇਹ ਚੰਗੇ ਫਲੀਟ ਦਾ ਚੱਲ। ਅੱਛਾ ਜੀ, ਹੁਣ ਤੁਸੀਂ ਡਰਾਈਵਰ ਤੋਂ ਓਨਰ ਆਪਰੇਟਰ ਦਾ ਸਫ਼ਰ ਸ਼ੁਰੂ ਕਰ ਲਿਆ, ਤੁਸੀਂ ਡਾਊਨ ਪੇਮੈਂਟ ਦੇ ਦੀ, ਟਰੱਕ ਲੈ ਲਿਆ। ਹੁਣ ਅੱਗੇ ਜਿਹੜਾ ਤੁਸੀਂ ਐਜ਼ ਅ ਡਰਾਈਵਰ ਤੇ ਓਨਰ ਆਪਰੇਟਰ, ਜੇ ਤੁਸੀਂ ਪੂਰਾ ਸਾਲ ਓਨਰ ਆਪਰੇਟਰ ਚਲਾਉਂਦੇ ਹੋ ਤੇ ਤੁਹਾਨੂੰ ਘੱਟੋ ਘੱਟ ਨਹੀਂ ਤੇ ਆਲਮੋਸਟ 50, 60, 70 ਹਜ਼ਾਰ ਡਾਲਰ ਪਹਿਲੀ ਵਾਰੀ ਬਚਣਾ ਚਾਹੀਦਾ ਹੈ, ਜਿਹੜਾ ਤੁਸੀਂ ਆਪਣੀ ਕੰਪਨੀ ਦੇ ਅੰਡਰ ਬਚਾਓ। ਵਾਹ। ਤੁਹਾਨੂੰ ਪਤਾ ਹੈ, ਆਪਣੇ ਆਪ ਨੂੰ ਡਰਾਈਵਰ ਘੱਟ ਪੇ ਕਰੋ, ਜਿੰਨਾ ਪੇ ਕਰਨਾ ਚਾਹੀਦਾ ਉਸ ਤੋਂ ਥੋੜਾ ਜਿਹਾ ਜ਼ਿਆਦਾ ਪੇ ਕਰੋ। ਜੇ 55 ਸੈਂਟ ਦਾ ਰੇਟ ਚਾਹੀਦਾ ਤੇ ਤੁਸੀਂ 60 ਸੈਂਟ 65 ਸੈਂਟ ਪੇ ਕਰੋ। ਪਰ ਜਿਹੜੀ ਗਰੋਥ ਆ, ਜਿਹੜੀ ਤੁਹਾਡੀ ਕੰਪਨੀ ਦੀ ਇਨਕਮ ਹੈ, ਉਹ ਕੰਪਨੀ ਦੇ ਅੰਦਰ ਰੱਖੋ। ਤੇ ਜੇ 1 ਸਾਲ ਵਾਸਤੇ ਤੁਸੀਂ ਰੱਖਦੇ ਹੋ, ਕੰਪਨੀ ਦੀ ਇਨਕਮ ਤਕਰੀਬਨ 50, 60, 70 ਹਜ਼ਾਰ ਬਣਦੀ ਹੈ ਤੇ 2 ਸਾਲ 'ਚ ਲੱਖ ਦੇ ਉੱਤੇ ਨਿਕਲ ਜਾਂਦੀ ਹੈ। ਇਦਾਂ ਹੀ ਹੈ। ਹੁਣ ਤੁਹਾਡਾ ਆਪਣਾ ਡਿਸੀਜਨ ਹੈ ਕਿ ਉਸ ਜਿਹੜੇ ਪੈਸੇ ਬਚ ਗਏ ਨੇ ਤੁਹਾਨੂੰ ਕੰਪਨੀ ਦੀ ਗਰੋਥ 'ਚ, ਜਾਂ ਤੇ ਉਹਦੇ 'ਚ ਸੋਹਣੀ ਜੀ ਗੱਡੀ ਲੈ ਆਓ, ਕਾਰ ਲੈ ਆਓ, ਸ਼ੋ ਆਫ ਕਰੋ, ਜਾਂ ਉਹ ਤੋਂ ਡਾਊਨ ਪੇਮੈਂਟ ਦੇ ਕੇ ਵਧੀਆ ਜਿਹਾ ਕੋਈ ਡਰਾਈਵਰ ਆਪਣੇ ਨਾਲ ਸਿਖਾ ਕੇ ਉਹਦੇ ਨਾਲ ਆਪਣੇ ਬਿਜ਼ਨਸ ਨੂੰ ਮਲਟੀਪਲਾਈ ਕਰੋ। ਠੀਕ ਹੈ। ਹੁਣ ਜਦੋਂ ਤੁਸੀਂ ਬਿਜ਼ਨਸ ਨੂੰ ਮਲਟੀਪਲਾਈ ਕਰਦੇ ਹੋ, ਅੱਗੇ ਚੱਲਦੇ ਹੋ, ਤੇ ਤੁਹਾਡਾ ਇੱਕ ਟਰੱਕ ਤੁਹਾਨੂੰ ਸਿਖਾ ਦੇਗਾ ਤੇ ਦੂਜਾ ਟਰੱਕ ਤੁਹਾਨੂੰ ਬਿਜ਼ਨਸਮੈਨ ਬਣਾ ਦੇਗਾ। ਓਕੇ ਓਕੇ, ਠੀਕ ਹੈ। ਤੇ ਜੇ ਤੁਹਾਡਾ ਨਾਲ ਬੰਦੇ ਵਧੀਆ ਜੁੜ ਗਏ, ਤੁਸੀਂ ਇੱਕ ਟਰੱਕ ਤੋਂ 2, 2 ਤੋਂ 4, 4 ਤੋਂ 6 ਕਰ ਲੋਗੇ। ਤੇ ਇਹ ਰੈਸਪੀ ਹੈਗੀ ਸਿੰਪਲੀ, ਜੇ ਤੁਸੀਂ ਮਤਲਬ ਬਹੁਤ ਮਹਿੰਗਾ ਇਕਵਿਪਮੈਂਟ ਨਾ ਲਓ, ਕੁਆਲੀਫਾਈਡ ਇਕਵਿਪਮੈਂਟ ਲਓ, ਆਪਣਾ ਆਪ ਦਾ ਜਿਹੜਾ ਪੇਮੈਂਟ ਸਟਰਕਚਰ ਹੈ, ਜਦੋਂ ਪਹਿਲਾ ਟਰੱਕ ਹੈ, ਜਦੋਂ ਤੁਸੀਂ ਡਿਫਿਕਲਟੀ ਨਾਲ ਲੈ ਰਹੇ ਹੋ, ਆਲਮੋਸਟ 25%, 20% ਡਾਊਨ ਦੇ ਰਹੇ ਹੋ, ਦੂਜਾ ਟਰੱਕ ਜਿਹੜਾ ਹੈ ਉਹ ਤੁਹਾਨੂੰ 10% ਤੇ ਮਿਲੇਗਾ। ਜੇ ਜਿਹੜਾ ਤੀਜਾ ਟਰੱਕ ਆ, ਜੇ ਤੁਹਾਡਾ ਪੇ ਨੈਟ ਵਧੀਆ ਬਣ ਗਿਆ, ਉਹ 0 ਡਾਊਨ ਤੇ ਮਿਲੇਗਾ। ਫਿਰ ਤੁਹਾਡਾ ਜਿਹੜਾ ਕੰਮ ਉਹ 400 ਚੱਲ ਹੋ ਜਾਏਗਾ। ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਉਹ ਟਰੱਕ ਇੰਪੋਰਟੈਂਟ ਨਹੀਂ ਹੈਗਾ, ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਤੁਸੀਂ ਆਪਣੇ ਵਾਸਤੇ ਜਿਹੜਾ ਲਾਈਨ ਆਫ ਐਕਸ਼ਨ, ਜਿਹੜਾ ਆਪਣੇ ਵਾਸਤੇ ਇੱਕ ਸੋਚਦੇ ਹੋ ਕਿ ਮੈਂ ਮਿਲੀਅਨਰ ਬਣਨਾ, ਉਹਨੂੰ ਐਗਜ਼ੀਕਿਊਟ ਕਰਨ ਵਾਸਤੇ ਤੁਸੀਂ ਹੀ ਮਿਹਨਤ ਕਰਨੀ ਪੈਣੀ ਆ। ਤੇ ਆਪਣੇ ਆਪ ਨੂੰ ਕੰਪਨੀ ਦੀ ਪ੍ਰੋਟੈਕਸ਼ਨ ਨਾਲ ਜਿੰਨਾ ਟੈਕਸ ਬਚਾ ਕੇ, ਟੈਕਸ ਦਾ ਜਿਹੜਾ ਬੈਸਟ ਪੇ ਨੈਟ ਹੁੰਦਾ ਉਹਨੂੰ ਬਚਾ ਕੇ ਆਪਣੇ ਆਪ ਨੂੰ ਗਰੋਥ ਕਰ ਸਕਦੇ ਹੋ। ਤੇ ਮਿਲੀਅਨਰ ਬਣਨਾ ਮੁਸ਼ਕਿਲ ਕੰਮ ਨਹੀਂ ਹੈ। ਮੇਰੀ ਬੁੱਕ 'ਚ ਟਰੱਕਿੰਗ ਵਿੱਚ ਜੇ ਤੁਸੀਂ ਐਂਟਰ ਹੋ ਜਾਓ ਤੇ ਲੈਸ ਦੈਨ ਮਤਲਬ 6 to 7 ਈਅਰ ਤੁਸੀਂ ਮਿਲੀਅਨਰ ਬਣ ਸਕਦੇ ਹੋ। ਬੱਲੇ 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 ਬੱਲੇ, ਇਹ ਤੇ ਪੂਰੀ ਕੈਲਕੂਲੇਸ਼ਨ ਕਰਕੇ ਤੁਸੀਂ ਸਹੀ ਸਾਹਿਬ ਦੱਸ ਦਿੱਤੀ। ਤੇ ਹੁਣ ਇਹ ਵੀ ਦੱਸ ਦਵੋ ਕਿ USA ਟਰੱਕ ਸੇਲਸ ਦੇ ਉੱਤੇ
ਕਿਹੜੀਆਂ ਖਾਸ ਡੀਲਸ ਨੇ ਜਿਹੜੀਆਂ ਚੱਲ ਰਹੀਆਂ ਨੇ ਔਰ ਟਰੱਕਿੰਗ ਦੇ ਨਾਲ ਜੁੜੇ ਨੇ ਜਿਹੜੇ ਉਹ ਲੋਕ ਇਹਦੇ ਤੋਂ ਫਾਇਦਾ ਚੁੱਕ ਸਕਦੇ ਨੇ? ਜੀ ਸਾਡੇ ਕੋਲ ਜਿਹੜੇ ਨੇ ਨਾ ਕਈ ਵਾਰੀ ਲੋਕੀ ਕਾਲ ਕਰਦੇ ਨੇ, ਸਪੈਸ਼ਲੀ ਜਿਹੜੇ ਨਵੇਂ ਨੇ, ਭਾਈ ਤੁਹਾਡੇ ਕੋਲ 1.5 ਲੱਖ ਮਾਈਲ ਚੱਲਾ ਟਰੱਕ ਹੈਗਾ, ਭਾਈ ਤੁਹਾਡੇ ਕੋਲ 2 ਲੱਖ ਮਾਈਲ ਵਾਲਾ ਟਰੱਕ ਹੈਗਾ। ਤੇ ਮੇਰੀ ਕੁਐਸਚਨ ਇਹ ਹੁੰਦਾ ਕਿ ਤੁਹਾਨੂੰ ਪਤਾ 1.5 ਲੱਖ 2 ਲੱਖ ਵਾਲੇ ਟਰੱਕ ਦੀ ਮਾਈਲ ਦੀ ਪ੍ਰਾਈਸ ਕੀ ਹੈ? ਦੂਸਰੀ ਗੱਲ, ਤੁਸੀਂ ਮਾਈਲ ਦੀ ਗੱਲ ਕਰਦੇ ਹੋ, ਤੁਸੀਂ ਇਹ ਵੀ ਤਾਂ ਦੇਖੋ ਉਹਦੇ 'ਚ ਆਵਰ ਕਿੰਨੇ ਨੇ। ਇਹ ਕੋਈ ਕਾਰ ਨਹੀਂ ਹੈਗੀ, ਟਰੱਕ ਹੈਗਾ, ਇਹਦੇ ਇੰਜਨ ਆਵਰ ਬਹੁਤ ਇੰਪੋਰਟੈਂਟ ਨੇ। ਤੀਸਰੀ ਗੱਲ, ਜੇ ਤੁਸੀਂ 1.5-2 ਲੱਖ ਮਾਈਲ ਵਾਲਾ ਟਰੱਕ ਲੈਣਾ, ਉਹਦੀ ਪ੍ਰਾਈਸ 1.25 ਲੱਖ ਤੋਂ 1.5 ਲੱਖ ਦੇ ਦਰਮਿਆਨ ਹੋਣੀ। ਤੇ ਉਹ ਤੇ ਗੱਲ ਉਧਰ ਹੀ ਪਹੁੰਚ ਗਈ ਕਿ ਤੁਸੀਂ ਜਿਹੜਾ ਚਿੜੀਆ ਦਾ ਸ਼ਿਕਾਰ ਜਿਹੜਾ ਹੈ ਉਹ ਗੁਲੇਲ ਨੇ ਨਹੀਂ ਕਰ ਰਹੇ, ਤੁਸੀਂ ਤੋਪ ਨਾਲ ਕਰ ਰਹੇ ਹੋ। ਤੇ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਜਿਵੇਂ USA ਟਰੱਕ ਸੇਲ 'ਚ ਜਿਹੜੇ ਅਸੀਂ ਕੋਸ਼ਿਸ਼ ਕਰਦੇ ਹਾਂ 50,000 ਤੋਂ ਲੈ ਕੇ ਮਤਲਬ ਅੰਡਰ $100,000 ਦੀ ਟਰੱਕ ਰੱਖੀਏ ਤੇ ਕੋਸ਼ਿਸ਼ ਕਰੀਏ ਟਰੱਕਾਂ ਨਾਲ ਵਾਰੰਟੀ ਲੱਗੀ ਹੋ। ਜਿਵੇਂ ਸਾਡੇ ਇੰਟਰਨੈਸ਼ਨਲ ਟਰੱਕ ਨੇ APU ਲੱਗੇ ਨੇ ਮੋਸਟਲੀ, ਦੇ ਨਾਲ ਸਿੰਗਲ ਬੰਕ ਵੀ ਹੈਗੇ, ਨਵੇਂ ਟਾਇਰ ਪਾ ਕੇ ਦੇ ਰਹੇ ਹਾਂ। ਤੇ ਨਾਲ ਉਹਦਾ ਕੁਆਲੀਫਿਕੇਸ਼ਨ ਇਸ ਤਰ੍ਹਾਂ ਹੈ ਕਿ ਜੇ ਤੁਸੀਂ 50, 60, 70 ਹਜ਼ਾਰ ਦਾ ਟਰੱਕ ਲੈਂਦੇ ਹੋ, ਤੁਹਾਡੀ 20-25% ਡਾਊਨ ਪੇਮੈਂਟ ਆਉਂਦੀ ਹੈ, ਤੁਹਾਡੀ 2 ਸਾਲ ਦਾ CD ਵਾਲਾ, ਤੇ ਉਹ ਆਲਮੋਸਟ 15 ਤੋਂ ਲੈ ਕੇ $20,000 ਡਾਊਨ ਟਿਕਟ ਤੁਹਾਨੂੰ ਪੈਣਾ ਟੋਟਲ। ਤੇ ਉਹਦੇ ਬਾਅਦ $4-5,000 ਇੰਸ਼ੋਰੈਂਸ ਦੇ ਰੱਖ ਲਓ ਤੇ $2,800 ਤੁਸੀਂ ਅਥਾਰਟੀਆਂ ਦੇ ਰੱਖ ਲਓ ਤੇ ਤੁਹਾਡਾ ਕੰਮ ਜਿਹੜਾ ਚੱਕਾ ਸ਼ੁਰੂ ਹੋ ਜਾਣਾ। ਠੀਕ ਤੇ ਹੈ। ਜਦੋਂ ਸਾਲ ਦੀ ਵਾਰੰਟੀ ਲੱਗੀ ਹੈ, ਤੁਹਾਨੂੰ 6 ਮਹੀਨੇ 7 ਮਹੀਨੇ 8 ਮਹੀਨੇ ਪੈਰ ਲੱਗਣ ਤੋਂ ਨਹੀਂ, ਤੁਹਾਨੂੰ ਇਹ ਟੈਨਸ਼ਨ ਨਹੀਂ ਹੋਏਗੀ ਕਿ ਟਰੱਕ ਨੂੰ ਕੁਝ ਹੋ ਗਿਆ ਤੇ ਮੇਰੇ ਨਾਲ ਕੀ ਹੋਏਗਾ। ਸਪੈਸ਼ਲੀ ਨਾਲ ਟੋਇੰਗ ਵੀ ਲੱਗੀ ਹੈ ਤੇ ਐਨੀਵੇਅਰ US ਐਂਡ ਕੈਨੇਡਾ ਕਵਰਡ ਆ। ਇਹ ਸਾਡੀ ਇੰਟਰਨੈਸ਼ਨਲ ਦੀ ਸਟੋਰੀ ਹੈ। ਉਹਦੇ ਬਾਅਦ ਸਾਡੇ ਕੋਲ ਪੀਟਰਬਿਲਟ ਕੈਨਵਰਥ ਵੀ ਹੈਗੇ ਜਿਨ੍ਹਾਂ ਦੀ ਪ੍ਰਾਈਸਿਸ ਬਹੁਤ ਸਪੈਸ਼ਲ ਪ੍ਰਾਈਸਿਸ ਲਾਈਆਂ ਨੇ। ਨਾਲ ਅਸੀਂ 3 ਮਹੀਨੇ ਦੀ ਵਾਰੰਟੀ ਦੇ ਰਹੇ ਹਾਂ, ਨਾਲ ਅਸੀਂ ਐਨੂਅਲ ਇਨਸਪੈਕਸ਼ਨ ਕਰਕੇ ਦੇ ਰਹੇ ਹਾਂ। ਬਟ ਬਾਟਮ ਲਾਈਨ ਇਜ਼ ਹਰ ਚੀਜ਼ ਜਿਹੜੀ ਹੈ ਨਾ USA ਟਰੱਕ ਸੇਲ ਨੇ ਆਨਲਾਈਨ ਲਾਤੀ ਆ। ਤੁਸੀਂ ਆਪਣੀ ਮਰਜ਼ੀ ਨਾਲ ਬਿਨਾਂ ਪ੍ਰੈਸ਼ਰ ਦੇ ਜਿੰਨਾ ਟਾਈਮ ਲੱਗੇ ਤੁਸੀਂ ਆਪਣੇ ਆਪ ਨੂੰ ਸਟੱਡੀ ਕਰੋ। ਇਹ ਨਹੀਂ ਕਿ ਜਾ ਕੇ ਕਿਸੇ ਸੇਲਸਮੈਨ ਦੇ ਕਾਬੂ ਹੋ ਜਾਓ ਤੇ ਜਿਹੜਾ ਸੇਲਸਮੈਨ ਦੱਸੇ ਉਹਦੀ ਗੱਲ ਸੁਣ ਲਓ ਤੇ ਸੋਚੋ ਕਿ ਮੈਂ ਡਿਸਕਾਊਂਟ ਲੈ ਰਿਹਾ। ਡਿਸਕਾਊਂਟ ਜਿਹੜਾ ਕੰਮ ਹੈ ਨਾ, ਉਹ ਤੋਂ ਵਧੀਆ ਤੁਸੀਂ ਆਪ ਆਪਣੇ ਸੇਲਸਮੈਨ ਬਣ ਜਾਓ ਤੇ ਆਪਣੇ ਵਾਸਤੇ ਆਪਣਾ ਕੇਸ ਖੁਦ ਲੜੋ। ਬਿਲਕੁਲ ਠੀਕ ਹੈ, ਇਹ ਬਿਲਕੁਲ ਠੀਕ। ਸਾਡੀ ਬਹੁਤ ਜ਼ਿਆਦਾ ਰਿਕੁਐਸਟ ਹੈ। ਤੇ ਦੂਸਰਾ, ਸਾਡਾ ਫਾਈਨਾਂਸਿੰਗ ਹਰ ਚੀਜ਼ ਆਨਲਾਈਨ ਲੱਗੀ ਹੈ। ਜੇ ਤੁਸੀਂ ਫਾਈਨਾਂਸ ਐਪਲੀਕੇਸ਼ਨ ਪਾਉਣ ਨੂੰ ਕੰਫਰਟੇਬਲ ਨਹੀਂ ਹੋ ਤਾਂ ਸਾਨੂੰ ਕਾਲ ਲਾ ਲਓ। ਅਸੀਂ ਤੁਹਾਨੂੰ ਪੰਜਾਬੀ ਹਿੰਦੀ 'ਚ ਜਿਹੜੇ ਏਜੰਟ ਨੇ ਸਾਡੇ ਫਾਈਨਾਂਸ ਦੇ, ਉਹ ਤੁਹਾਡੇ ਤੋਂ ਐਪਲੀਕੇਸ਼ਨ ਲੈ ਕੇ ਤੁਹਾਨੂੰ ਗੋ ਥਰੂ ਕਰ ਲੈਣਗੇ। ਬਟ ਅਲਟੀਮੇਟਲੀ ਜਿਹੜਾ ਹੋਲ ਆਈਡੀਆ, ਜਿਹੜੀ ਅੱਜ ਦੀ ਦੁਨੀਆ ਨਾ, ਉਹ ਚੱਲੀ ਆ ਆਨਲਾਈਨ। ਜਿਵੇਂ ਤੁਸੀਂ ਦੁੱਧ ਦਹੀਂ ਵੀ ਲੈਣਾ ਹੋ ਤੇ ਤੁਸੀਂ ਆਨਲਾਈਨ ਜਾ ਕੇ ਚੈੱਕ ਕਰ ਸਕਦੇ ਹੋ, ਵਾਲਮਾਰਟ ਦਾ ਕਿੰਨੇ ਦਾ ਮਿਲਦਾ, ਸੈਮ ਕਲੱਬ ਦਾ ਕਿੰਨੇ ਦਾ ਮਿਲਦਾ, ਐਮਾਜ਼ੋਨ ਦਾ ਕਿੰਨੇ ਦਾ ਮਿਲਦਾ, ਕਾਸਕੋ ਤੇ ਕਿੰਨੇ ਦਾ ਮਿਲਦਾ। ਉਹ ਹਰ ਚੀਜ਼ ਜਿਹੜੀ ਨਾ ਅਸੀਂ ਆਨਲਾਈਨ ਕਰ ਦਿੱਤੀ USA ਟਰੱਕ ਸੇਲ। ਤੁਸੀਂ ਆਪਣਾ ਟਾਈਮ ਲੈ ਕੇ ਮਾਰਨਿੰਗ ਹੋਏ ਈਵਨਿੰਗ ਹੋਏ 24 ਆਵਰ ਕਿਸੇ ਟਾਈਮ ਤੇ ਜਾ ਕੇ ਸਟੱਡੀ ਕਰੋ। ਜਦੋਂ ਤੁਹਾਨੂੰ ਕੋਈ ਚੀਜ਼ ਠੀਕ ਲੱਗੇ ਜਾਂ ਕੋਈ ਕੁਐਸਚਨ ਹੋਏ, ਸਾਨੂੰ ਕਾਲ ਲਾ ਲਓ 1833-698-7224। ਮੋਸਟਲੀ ਮੈਂ ਹੀ ਕਾਲ ਚੱਕਦਾ, ਮੈਂ ਹੀ ਤੁਹਾਡੀ ਹੈਲਪ ਕਰਾਂਗਾ ਤੇ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਬਿਹਤਰੀਨ ਮਸ਼ਵਰਾ ਦਿੱਤਾ ਜਾਏ। ਤੇ ਖਾਲੀ ਇਹ ਨਹੀਂ ਕਿ ਟਰੱਕ ਵੇਚਿਆ ਜਾਏ, ਇਸ ਤਰ੍ਹਾਂ ਦਾ ਟਰੱਕ ਵੇਚਿਆ ਜਾਏ ਤੇਰੇ ਨਾਲ ਆਪਾਂ ਕਨੈਕਟ ਰਹੀਏ ਅਗਲੇ ਟਰੱਕ ਵਾਸਤੇ। ਕਿਉਂਕਿ ਪਹਿਲਾ ਟਰੱਕ ਜਿਹੜਾ ਹੁੰਦਾ ਉਹ ਫੈਮਿਲੀ 'ਚ ਐਂਟਰੈਂਸ ਵਾਸਤੇ ਹੁੰਦਾ, USA ਫੈਮਿਲੀ 'ਚ, USA ਫੈਮਿਲੀ 'ਚ। ਉਹਦੇ ਬਾਅਦ ਜਿਹੜਾ ਫਿਰ ਅਸੀਂ ਉਧਰੋਂ ਕੰਮ ਸ਼ੁਰੂ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹ ਜਿਹੜੇ ਸਾਡੇ ਨਾਲ ਜੁੜੇ ਨੇ ਉਹ ਵੀ ਗਰੋ ਕਰਨ ਤੇ ਅਸੀਂ ਵੀ ਇਹਨਾਂ ਨਾਲ ਗਰੋ ਕਰੀਏ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਈਦ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਮਜ਼ਾ ਆਇਆ ਅੱਜ ਗੱਲਬਾਤ ਦਾ। ਮੇਰੀ ਸ਼ਰਾਰਤ ਜਿਹੜੀ ਉਹਨੂੰ ਬੜਾ ਪ੍ਰੈਕਟੀਕਲ ਕਰਕੇ ਤੁਸੀਂ ਦੱਸਿਆ ਤੇ ਮੈਨੂੰ ਹੁਣ ਦਿਲ ਕਰ ਰਿਹਾ ਕਿ ਮੈਂ ਅੱਗੇ ਵੀ ਇਹੋ ਜਿਹੀਆਂ ਸ਼ਰਾਰਤਾਂ ਕਿਤੇ ਕਿਤੇ ਕਰਾਂ। ਮੇਰੇ ਨਾਲ ਬਾਕੀ ਬਹੁਤ ਸਾਰੇ ਲੋਕਾਂ ਦਾ ਵੀ ਕਮ ਸੇ ਕਮ ਭਲਾ ਜਾਂ ਜਾਣਕਾਰੀ ਜ਼ਰੂਰ ਲੱਭਦੀ ਹੈ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਜੀ। ਬਸ ਇੱਕ ਚੀਜ਼ ਕਰ ਦੇਣਾ, ਇੰਗਲਿਸ਼ ਵਿੱਚ ਅਸੀਂ ਜਦੋਂ ਸੇਲ 'ਚ ਸੀਗੇ ਨਾ, ਅਸੀਂ ਕਹਿੰਦੇ ਸੀ ਡੋਂਟ ਸਪੈਂਡ ਦਾ ਮਨੀ ਟਿਲ ਯੂ ਮੇਕ ਇਟ। ਤੁਸੀਂ ਮਿਲੀਅਨਰ ਪਹਿਲੇ ਇੱਕ ਵਾਰੀ ਮਿਲੀਅਨਰ ਬਣ ਜਾਓ ਫਿਰ ਖਰਚਾ ਕਰ ਲੈਣਾ, ਹਾਲੀ ਖਰਚੇ ਨਾ ਸ਼ੁਰੂ ਕਰ ਦੇਣਾ, ਪਹਿਲਾਂ ਮਿਹਨਤ ਕਰ ਲਈਏ। ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ। ਔਰ ਇਹ ਸਲਾਹ ਸਈਦ ਸਾਹਿਬ ਦੀ ਉਹਨਾਂ ਵਾਸਤੇ ਵੀ ਹੈ ਜਿਹੜੇ ਸੋਚ ਰਹੇ ਨੇ, ਜਿਹੜੇ ਇਸ ਕੰਮ ਨੂੰ ਜੁੜੇ ਨੇ, ਜਿਨ੍ਹਾਂ ਨੇ ਹਜੇ ਡਿਸੀਜਨ ਲੈਣਾ। ਸੋ ਬੜੀ ਪਿਕਚਰ ਉਹਨਾਂ ਨੇ ਕਲੀਅਰ ਕਰ ਦਿੱਤੀ ਗਰਾਊਂਡ ਰਿਐਲਿਟੀਜ਼ ਦੇ ਮੁਤਾਬਕ। ਸੋ ਸਈਦ ਸਾਹਿਬ ਬਹੁਤ ਬਹੁਤ ਸ਼ੁਕਰੀਆ ਕਿ USA ਟਰੱਕ ਸੇਲਸ ਦੇ ਪਲੇਟਫਾਰਮ ਤੋਂ ਤੁਸੀਂ ਕੁਝ ਵਕਤ ਹੈ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਵਾਸਤੇ, ਦੇਖਣ ਵਾਲਿਆਂ ਵਾਸਤੇ ਔਰ USA ਟਰੱਕ ਸੇਲਸ ਦੇ ਜਿਹੜੇ ਚਾਹਤਕਾਰ ਔਰ ਭਰੋਸਾਮੰਦ ਨੇ ਉਹਨਾਂ ਵਾਸਤੇ ਕੱਢਿਆ। ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸਭ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਤੇ ਸਭ ਨੂੰ ਬਹੁਤ ਬਹੁਤ ਸਲਾਮ ਅਲੈਕੁਮ ਜੀ। ਬੜੀ ਮਿਹਰਬਾਨੀ ਜੀ। ਇਹ ਸਨ ਸਈਦ ਸਾਹਿਬ USA ਟਰੱਕ ਸੇਲਸ ਤੋਂ, ਜਿਨ੍ਹਾਂ ਨਾਲ ਅਸੀਂ ਗੱਲਬਾਤ ਤੁਹਾਡੇ ਤੱਕ ਪਹੁੰਚਦੀ ਕੀਤੀ। ਸੋ ਅਗਲੀ ਮੁਲਾਕਾਤ ਅਗਲੀ ਮਸੂਦ ਮੱਲੀ ਨੂੰ ਦਵੋ ਇਜਾਜ਼ਤ, ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਹਾਡਾ